ਫਿਰ 7 ਮਾਰਚ 2020 ਨੂੰ ਪਹਿਲਾ ਨਗਰ ਕੀਰਤਨ ਜੋ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਇਆ, ਉਹਦੀ ਸੇਵਾ ਵੀ ਗੁਰੂ ਮਹਾਰਾਜ ਨੇ ਸਾਡੀ ਝੋਲੀ ਪਾਈ ਸੀ। ਨੂੰ ਲੱਗਣ ਡਿਆ ਸੀ ਵੀ ਜਿਵੇਂ ਹੁਣ ਨਾ ਉਹ ਬੜਾ ਆਸਾਨੀਆਂ ਜੀ ਨਹੀਂ ਹੋ ਗਈਆਂ ਵੀ ਇਧਰੋਂ ਨਗਰ ਕੀਰਤਨ ਚੱਲਿਆ ਤੇ ਉਧਰੋਂ ਚੱਲਿਆ ਇੱਧਰ ਵੀ ਉਹ ਆਉਣ ਜਾਣ 'ਚ ਥੋੜਾ ਜਿਹਾ ਸੁਖਾਲੇ ਵਾਲੀ ਰਾਹ ਦਿਸਣ ਦੀ ਵਿੱਚ। ਤੇ ਉਹ ਮਹਾਨ ਪਵਿੱਤਰ ਧਰਤੀ ਸੀ ਕਰਤਾਰਪੁਰ ਸਾਹਿਬ ਦੀ, ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੇ ਅੰਤਲੇ 18 ਅਹਿਮ ਵਰੇ ਇੱਥੇ ਬਿਤਾਏ। अस्सलाम वालेकुम दोस्तों, तो सत श्री अकाल। मैं नासिर ढिल्लों, तुसीं वेख रहे हो साडा चैनल पंजाबी लहर। पंजाबी लहर चैनल ते मुख्तलिफ तरह दी वीडियोज़ अपने करते रही दे, हैरीटेज नूं लैके, पार्टीशन स्टोरीज़ नूं लैके, या जिहड़े साडे कोल सिख साहिबान आउंदे ने इंडिया पंजाब तो या ओवरऑल पूरी दुनिया तो पाकिस्तान दे विच, उन्हां नाल गलबात, उन्हां दे एक्सपीरियंस शेयर करीदे ने। अज साडे नाल पाकिस्तान आए हुए ने करतारपुर साहब डॉक्टर जगदीप सिंह, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਆਏ ਇੱਥੇ, ਕਿਸ ਤਰ੍ਹਾਂ ਸਬੱਬ ਬਣਿਆ, ਕਿਸ ਤਰ੍ਹਾਂ ਦਾ ਮਾਹੌਲ ਹੈ, ਸਾਰੀ ਗੱਲਬਾਤ ਜਿਹੜੀ ਐਕਸਪੀਰੀਅੰਸ ਵੀ ਸ਼ੇਅਰ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਕੀ ਹਾਲ ਚਾਲ ਦਾ? ਬੜੀ ਕਿਰਪਾ ਜੀ, ਗੁਰੂ ਦੀ ਰਹਿਮਤ ਹੈ। ਡਾਕਟਰ ਸਾਹਿਬ ਪੂਰਾ ਨਾਮ ਡਾਕਟਰ ਜਗਦੀਪ ਸਿੰਘ ਸੋਢੀ। ਜਗਦੀਪ ਸਿੰਘ ਸੋਢੀ ਜੀ। ਤੇ ਕਿਹੜਾ ਪਿੱਛੇ ਆਪਣਾ ਸ਼ਹਿਰ? ਸ੍ਰੀ ਮੁਕਤਸਰ ਸਾਹਿਬ। ਮੁਕਤਸਰ ਸਾਹਿਬ। ਹਾਂਜੀ। ਤੇ ਇਹ ਫਸਟ ਟਾਈਮ ਆਏ ਹੋ ਜਾਂ ਪਹਿਲੇ ਵੀ ਆਏ ਹੋ ਕਰਤਾਰਪੁਰ ਸਾਹਿਬ? ਮੈਂ ਜਿਸ ਦਿਨ ਇਹ ਲਾਂਘਾ ਖੁੱਲਿਆ ਸੀ ਉਸ ਦਿਨ ਵੀ ਪਹਿਲੇ ਦਿਨ ਆਇਆ ਸੀਗਾ, ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸੀ। ਫਿਰ 7 ਮਾਰਚ 2020 ਨੂੰ ਪਹਿਲਾ ਨਗਰ ਕੀਰਤਨ ਜੋ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਇਆ, ਉਹਦੀ ਸੇਵਾ ਵੀ ਗੁਰੂ ਮਹਾਰਾਜ ਨੇ ਸਾਡੀ ਝੋਲੀ ਪਾਈ ਸੀ। ਤੇ ਅੱਜ ਵੀ ਨਗਰ ਕੀਰਤਨ ਲੈ ਕੇ ਇਸ ਪਵਿੱਤਰ ਧਰਤੀ ਤੇ ਪਹੁੰਚੇ। ਅੱਜ 6 ਮਾਰਚ 2022 ਅੱਜ ਫਿਰ ਨਗਰ ਕੀਰਤਨ ਦੇ ਲੈ ਕੇ ਆਏ। ਬਿਲਕੁਲ ਜੀ, ਬਿਲਕੁਲ। ਵਾਹ ਜੀ ਵਾਹ, ਕੀ ਬਾਤ। ਤੇ ਕਿੰਨੀ ਸੰਗਤ ਆਈ ਤੁਹਾਡੇ ਨਾਲ ਇਸ ਵਾਰੀ? ਸਾਡੀ ਜਿਹੜੀ ਨਰੋਲ ਸੇਵਾ ਸੰਸਥਾ ਦੇ ਵੱਲੋਂ ਰਜਿਸਟਰ ਕੀਤੀ ਗਈ ਸੀ, ਉਹ 300 ਦੇ ਕਰੀਬ ਸੰਗਤ ਸੀ। ਸੰਗਤ ਕਾਫੀ ਆਈ, ਹੋਰ ਵੀ ਸੰਗਤ ਆਈ ਹੈ ਵੱਖ-ਵੱਖ ਇਲਾਕਿਆਂ ਤੋਂ। ਇਹ ਕਿਹੜੀ ਸੰਸਥਾ ਤੁਹਾਡੀ? ਨਰੋਲ ਸੇਵਾ ਆਰਗੇਨਾਈਜੇਸ਼ਨ। ਨਰੋਲ ਸੇਵਾ, ਠੀਕ। ਤੁਹਾਡੇ ਵੱਲੋਂ 300 ਲੋਕ ਆਏ ਨੇ? 300 ਲੋਕ। ਅੱਛਾ, ਇਹ ਦੱਸਿਓ ਵੀ ਥੋੜਾ ਜਿਹਾ, ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦੀ ਆਪਾਂ ਗੱਲ ਕਰਦੇ ਹੁੰਦੇ ਆ ਵੀ ਇੰਦਰਜੀਤ ਵੀ ਭਾਜੀ ਨੇ 5000 ਦੀ ਲਿਮਿਟ ਹੈ, ਘੱਟ ਗਿਣਤੀ ਲੋਕ ਕਿਉਂ ਆਉਂਦੇ ਨੇ, ਦੀ ਵਜ੍ਹਾ ਕੀ ਹੈ? ਅਸੀਂ ਭਾਰਤ ਸਰਕਾਰ ਨੂੰ ਲਿਖਿਆ ਸੀਗਾ ਵੀ ਆਪਣਾ ਸਾਨੂੰ ਜਿਹੜੀ ਵੱਡੇ ਜਥੇ ਦੀ ਜਿਹੜੀ ਹੈ ਇਜਾਜ਼ਤ ਦਿੱਤੀ ਜਾਵੇ। ਕਰੋਨਾ ਕਾਲ ਕਰਕੇ ਕੁਝ ਇਸ ਤਰ੍ਹਾਂ ਦੇ ਜੋ ਹਾਲਾਤ ਬਣੇ ਹੋਏ ਆ, ਉਸ ਕਰਕੇ ਜੋ ਵੱਡੇ ਜਥੇ ਦੀ ਮਨਜ਼ੂਰੀ ਨਹੀਂ ਮਿਲੀ। ਤੇ ਅੱਜ ਗੁਰੂ ਮਹਾਰਾਜ ਦੀ ਪਵਿੱਤਰ ਧਰਤੀ ਤੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਅਗਲੇ ਦਿਨਾਂ 'ਚ ਇੱਕ ਵੱਡਾ ਜਥਾ ਲੈ ਕੇ ਇੱਥੇ ਆਈਏ, ਤੇ ਉਦੋਂ ਤੱਕ ਇਹ ਸਾਰੇ ਜਿਹੜੇ ਮਾਹੌਲ ਆ ਸਿਖਾਵੇ ਹੋਣ। ਅੱਛਾ, ਕਿੰਨੀ ਉਮੀਦ ਕਿੰਨੀ ਸੀ ਵੈਸੇ ਜੇ ਇਜਾਜ਼ਤ ਮਿਲ ਜਾਂਦੀ? ਕਿੰਨੇ ਕੁ ਲੋਕ ਆਉਣਾ ਚਾਹ ਰਹੇ ਸਨ? ਸਾਡੇ ਕੋਲ 5000 ਦੀ ਲਿਸਟ ਸੀ ਜੀ। ਸੰਗਤਾਂ ਨੇ ਸਾਨੂੰ ਪਾਸਪੋਰਟ ਨੰਬਰ ਸਾਰੇ ਜੋ ਰਜਿਸਟ੍ਰੇਸ਼ਨ ਵਾਸਤੇ ਜੋ ਲੋੜੀਂਦਾ ਹੁੰਦਾ ਸਾਡੇ ਕੋਲ ਜਮ੍ਹਾਂ ਕਰਾਇਆ ਹੋਇਆ ਸੀ। ਤੇ ਇਸ ਕਰਕੇ ਵਾਰ-ਵਾਰ ਅਸੀਂ ਕੋਸ਼ਿਸ਼ਾਂ ਕਰ ਰਹੇ ਸੀਗੇ, ਪਰ ਚਲੋ ਗੁਰੂ ਕਿਰਪਾ ਕਰੇ ਅਗਲੀ ਵਾਰ ਫੇਰ ਵੱਡਾ ਜਥਾ ਲੈ ਕੇ ਇਸ ਮਹਾਨ ਧਰਤੀ ਤੇ ਪਹੁੰਚਾਂਗੇ। ਅਗਲੀ ਵਾਰੀ ਹੋ ਸਕਦਾ ਐਕਸਪੈਕਟਡ ਹੈ ਕਿ ਪਰਮਿਸ਼ਨ ਮਿਲ ਜੇਗੀ ਤਾਂ 5000 ਤੋਂ ਜ਼ਿਆਦਾ ਲੋਕ ਵੀ ਆ ਸਕਦੇ। ਹਾਂ ਬਿਲਕੁਲ ਜੀ, ਬਿਲਕੁਲ। ਇਹ ਉਹ ਮਹਾਨ ਪਵਿੱਤਰ ਧਰਤੀ ਸੀ ਕਰਤਾਰਪੁਰ ਸਾਹਿਬ ਦੀ, ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੇ ਅੰਤਲੇ 18 ਅਹਿਮ ਵਰੇ ਇੱਥੇ ਬਿਤਾਏ। ਇਸੇ ਧਰਤੀ ਤੇ ਸਾਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਜੋ ਮਹਾਨ ਸੰਦੇਸ਼ ਹੈ ਉਹ ਗੁਰੂ ਸਾਹਿਬ ਨੇ ਦਿੱਤਾ, ਉਹ ਪੂਰੀ ਦੁਨੀਆ ਦੇ ਰਹਿਬਰ ਸਨ। ਤੇ ਕਿੰਨੇ ਜਿਵੇਂ ਕਰਤਾਰਪੁਰ ਸਾਹਿਬ ਬਾਰਡਰ ਤੋਂ ਆਏ ਹੋ ਇੱਧਰ ਨੂੰ ਨਗਰ ਕੀਰਤਨ ਦੀ ਸ਼ਕਲ ਦੇ ਵਿੱਚ, ਤੇ ਉਹ ਫੀਲਿੰਗਸ ਸੰਗਤ ਦੀਆਂ ਜਾਂ ਤੁਹਾਡੀਆਂ ਕਿਸ ਤਰ੍ਹਾਂ ਸੀ, ਉਹ ਥੋੜਾ ਸ਼ੇਅਰ? ਬੜਾ ਮਨ ਦੇ ਵਿੱਚ ਚਾਅ ਸੀ ਜੀ। ਇੱਕ ਤਾਂ ਇਹ ਮਹਾਨ ਸਥਾਨ ਦੇ ਦਰਸ਼ਨਾਂ ਵਾਸਤੇ ਇੱਕ ਖਿੱਚ ਸੰਗਤ ਦੇ ਵਿੱਚ ਪੈਦਾ ਹੋਈ। ਅਸੀਂ ਤੋਂ ਪੰਜਾਬ ਦੀ ਧਰਤੀ ਤੇ ਚੜ੍ਹਦੇ ਪੰਜਾਬ ਦੀ ਧਰਤੀ ਨਗਰ ਕੀਰਤਨ ਚੱਲਿਆ ਨਾ ਜੀ, ਤਾਂ ਉਹਦੇ ਵਿੱਚ ਅਸੀਂ ਵੱਡੇ ਮਾਡਲ ਲਾਏ ਹੋਏ ਸੀ, ਨਨਕਾਣਾ ਸਾਹਿਬ ਦਾ, ਕਰਤਾਰਪੁਰ ਸਾਹਿਬ ਦਾ, ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦਾ। ਤਾਂ ਸੰਗਤ ਦੇ ਵਿੱਚ ਇੱਕ ਮੈਂ ਦੇਖ ਰਿਹਾ ਸੀ, ਅੱਖਾਂ ਦੇ ਵਿੱਚ ਨੀਰ ਵਹਿ ਰਿਹਾ ਸੀ, ਤੇ ਸੰਗਤ ਦੇ ਮਨ 'ਚ ਇੱਕ ਖਿੱਚ ਪੈਦਾ ਸੀ ਵੀ ਜਿਹੜੀ ਇਹ ਵਿਛੜੇ ਗੁਰਧਾਮਾਂ ਦੇ ਅਸੀਂ ਅਸਲ ਵਿੱਚ ਜਾ ਕੇ ਦਰਸ਼ਨ ਕਰੀਏ। ਨਾਲ ਹੀ ਨਾਲ ਉਹਨਾਂ ਗੁਰਧਾਮਾਂ ਦਾ ਇਤਿਹਾਸ ਵੀ ਪਲੇ ਹੋ ਰਿਹਾ ਸੀ, ਤੇ ਸੰਗਤ ਨੂੰ ਸੌਖੀ ਸਮਝ ਆ ਰਹੀ ਸੀ ਵੀ ਇਸ ਗੁਰੂ ਘਰ ਦਾ ਕੀ ਇਤਿਹਾਸ ਹੈ, ਤੇ ਅਸੀਂ ਉੱਥੇ ਜਾ ਕੇ ਕਦੋਂ ਦਰਸ਼ਨ ਕਰਾਂਗੇ। ਅੱਛਾ, ਮੈਂ ਵੀਡੀਓ 'ਚ ਵੇਖਣ ਡਿਆ ਸੋ ਲਾਏ ਸੀ ਨਨਕਾਣਾ ਸਾਹਿਬ ਦੀਆਂ ਫੋਟੋ ਸਾਰਿਆਂ ਦੀਆਂ, ਉਹ ਫਿਰ ਸਾਰੇ ਸ਼ਹਿਰਾਂ 'ਚੋਂ ਆਇਆ। ਚੱਲ ਕਿੰਨੇ ਦਿਨ ਦਾ ਕਾਫ, ਕਿੰਨੇ ਦਿਨ 'ਚ ਪਹੁੰਚਿਆ ਇੱਧਰ? ਇਹ 28 ਫਰਵਰੀ ਨੂੰ ਗੁਰਦੁਆਰਾ ਗੁਪਤਸਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਰੰਭ ਹੋਇਆ ਸੀ। ਪੜਾ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵੀ ਨਗਰ ਕੀਰਤਨ ਨੇ ਵਿਸ਼ਰਾਮ ਕੀਤਾ। ਇਸੇ ਤਰ੍ਹਾਂ ਪੜਾ ਹੁੰਦਾ ਹੋਇਆ
ਅੱਜ 6 ਮਾਰਚ ਨੂੰ ਇਸ ਮਹਾਨ ਪਵਿੱਤਰ ਸਥਾਨ ਤੇ ਪਹੁੰਚ ਕੇ ਨਗਰ ਕੀਰਤਨ ਦੀ ਸੰਪੂਰਨਤਾ ਹੋਈ। ਅੱਛਾ ਇਹ ਦੱਸਿਓ ਸਰਦਾਰ ਜੀ, ਜਿਸ ਤਰ੍ਹਾਂ ਇੰਟਰਨੈਸ਼ਨਲ ਨਗਰ ਕੀਰਤਨ ਸੀ ਕਰੋਨਾ ਤੋਂ ਪਹਿਲਾਂ ਇੱਕ ਵਾਇਆ ਵਾਹਗਾ ਬਾਰਡਰ ਆਇਆ ਸੀ, ਉਹ ਉਸ ਤੋਂ ਬਾਅਦ ਕਰੋਨਾ ਆ ਗਿਆ, ਵਿੱਚ ਕੋਵਿਡ ਆ ਗਿਆ। ਉਹ ਸਾਨੂੰ ਲੱਗਣ ਡਿਆ ਸੀ ਵੀ ਜਿਵੇਂ ਹੁਣ ਨਾ ਉਹ ਬੜਾ ਆਸਾਨੀਆਂ ਜਿਹੀਆਂ ਨਹੀਂ ਹੋ ਗਈਆਂ ਹਾਂ ਬਿਲਕੁਲ। ਵੀ ਇਧਰੋਂ ਨਗਰ ਕੀਰਤਨ ਚੱਲਿਆ ਤੇ ਉਧਰੋਂ ਚੱਲਿਆ ਇੱਧਰ, ਵੀ ਉਹ ਆਉਣ ਜਾਣ 'ਚ ਥੋੜਾ ਜਿਹਾ ਸੁਖਾਲੇ ਵਾਲੀ ਰਾਹ ਦਿਸਣ ਡਈ, ਵਿੱਚ ਕਰੋਨਾ ਆ ਗਿਆ। ਹੁਣ ਆਉਣ ਵਾਲੇ ਟਾਈਮ 'ਚ ਵੀ ਇਸ ਤਰ੍ਹਾਂ ਦਾ ਹੈ ਕੋਈ ਮਤਵੱਕੇ? ਆਹੀ ਅੱਜ ਸਾਰੀ ਸੰਗਤ ਨੇ ਬੜੀ ਭਾਵੁਕਤਾ ਨਾਲ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਇੱਕ ਤਾਂ ਦੋਹਾਂ ਮੁਲਕਾਂ ਦਾ ਆਪਸ ਵਿੱਚ ਪਿਆਰ ਵਧੇ, ਕਿਉਂਕਿ ਇੱਕ ਹੀ ਸਨ, ਤੇ ਸੱਚੇ ਪਾਤਸ਼ਾਹ ਮਿਹਰ ਕਰਨ ਕਿ ਜਿਹੜਾ ਇਹ ਜ਼ਿਆਦਾ ਬੰਦਸ਼ਾਂ ਜ਼ਿਆਦਾ ਫਾਰਮੈਲਿਟੀ ਹੈ ਉਹ ਬਿਲਕੁਲ ਨਾਰਮਲ ਹੋ ਜਾਣ ਤੇ ਸੰਗਤ ਵੱਧ ਤੋਂ ਵੱਧ ਆ ਕੇ ਇਸ ਸਥਾਨ ਦੇ ਦਰਸ਼ਨ ਕਰੇ ਜੀ। ਬਹੁਤ ਸ਼ੁਕਰੀਆ ਤੁਹਾਡਾ ਸਰਦਾਰ ਜੀ, ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਹੀ ਸਾਂਝਾਂ ਵੱਧਦੀਆਂ ਰਹਿਣ। ਤੁਸੀਂ ਆਓ, ਜਿਸ ਤਰ੍ਹਾਂ ਨਗਰ ਕੀਰਤਨ ਸੱਜ ਕੇ ਆਉਂਦਾ, ਇੱਧਰੋਂ ਵੀ ਸੰਗਤ ਮਿਲਦੇ ਜੁਲਦੇ ਆ, ਰਾਬਤੇ ਵੱਧਦੇ ਆ, ਆਸਾਨੀਆਂ ਬਣਦੀਆਂ ਇੱਕ ਦੂਜੇ ਵਾਸਤੇ। ਸਾਨੂੰ ਬਹੁਤ ਸ਼ੁਕਰੀਆ ਸਰ।